अस्सलाम वालेकुम नाज़रीन, भुलेखा टीवी ਦੇ ਨਾਲ मैं आज़म तौकीर। गुरबत, ज़रूरतां, शोहरत ते दौलत ਦਾ ਲਾਲਚ ਇਨਸਾਨ ਨੂੰ ਚੰਗੀ ਭਲੀ ਹਯਾਤੀ ਤੋਂ ਮੌਤ ਦੇ ਸਫ਼ਰ ਤੇ ਢੋਰ ਦਿੰਦਾ ਹੈ। ਇਨਸਾਨ ਬਾਜ਼ ਵੇਲੇ ਆਪਣੇ ਹਾਲਾਤ ਤੋਂ ਮਜਬੂਰ ਹੋ ਕੇ ਬਾਜ਼ ਵੇਲੇ ਆਪਣੇ ਸ਼ੌਕ ਦੀ ਤਸਕੀਨ ਲਈ ਚੰਗੀ ਭਲੀ ਹਯਾਤੀ ਜਿੰਦਿਆਂ ਹੋਇਆਂ ਇੱਕ ਇੰਜ ਦੇ ਸਫ਼ਰ ਤੇ ਟੁਰ ਪੈਂਦਾ ਹੈ ਜਿਹੜਾ ਉਹਨੂੰ ਮੌਤ ਦੇ ਪਾਸੇ ਲੈ ਕੇ ਟੁਰ ਜਾਂਦਾ ਹੈ। ਸੋਸ਼ਲ ਮੀਡੀਆ ਜਿੱਥੇ ਇੱਕ ਪਾਸੇ ਬੜੀ ਵੱਡੀ ਸੌਖਤ ਹੈ ਔਰ ਦੌਲਤ ਕਮਾਉਣ ਦਾ ਜ਼ਰੀਆ ਵੀ ਹੈ, ਸ਼ੋਹਰਤ ਦਾ ਜ਼ਰੀਆ ਵੀ ਹੈ, ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ ਬੜੀ ਵੱਡੀ ਮੁਸੀਬਤ ਬਣ ਕੇ ਵੀ ਆਇਆ ਹੈ। ਆਏ ਰੋਜ਼ ਟਿਕਟੌਕ ਬਣਾਉਂਦਿਆਂ ਮੁੰਡੇ ਤੇ ਕੁੜੀਆਂ ਟ੍ਰੇਨ ਥੱਲੇ ਆਉਂਦੇ ਨੇ, ਡੁੱਬ ਕੇ ਮਰ ਜਾਂਦੇ ਨੇ। ਕਈ ਵੀਲਿੰਗ ਕਰਦੇ ਹੋਏ ਨਾਲ ਟਿਕਟੌਕ ਬਣਾਉਂਦੇ ਹੋਏ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਪਰ ਇਹ ਸਿਲਸਿਲਾ ਰੁਕਿਆ ਨਹੀਂ, ਸਗੋਂ ਹੋਰ ਜਨੂਨ ਦੀ ਸ਼ਕਲ ਇਖਤਿਆਰ ਕਰਦਾ ਜਾ ਰਿਹਾ ਵੇ। ਗੈਰਤ ਦੇ ਨਾਂ ਉੱਤੇ ਕਤਲ ਵੈਸੇ ਤੇ ਜਦੋਂ ਤੋਂ ਇਨਸਾਨ ਤਖਲੀਕ ਹੋਇਆ ਹੈ ਉਦੋਂ ਤੋਂ ਲੈ ਕੇ ਇਹ ਸਿਲਸਿਲਾ ਚੱਲਦਾ ਆ ਰਿਹਾ ਹੈ, ਲੇਕਿਨ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਸਾਡੇ ਵਸੇਬ ਦੇ ਵਿੱਚ ਇਹਦੀ ਰੇਸ਼ੋ ਜਿਹੜੀ ਹੈ ਉਹ ਹੋਰ ਵੱਧ ਗਈ ਹੈ। ਅਜੇ ਥੋੜ੍ਹੇ ਅਰਸਾ ਪਹਿਲਾਂ ਦੀ ਗੱਲ ਹੈ, ਕੰਦੀਲ ਬਲੋਚ ਨਾਂ ਦੀ ਇੱਕ ਕੁੜੀ ਮੁਲਤਾਨ ਤੋਂ ਮੁਜ਼ੱਫਰਗੜ੍ਹ ਤੋਂ ਲਾਹੌਰ ਆਉਂਦੀ ਹੈ। ਇੱਥੇ ਆ ਕੇ ਉਹ ਸੋਸ਼ਲ ਮੀਡੀਆ ਦੇ ਉੱਤੇ ਇੱਕੋ ਦਮ ਛਾ ਜਾਂਦੀ ਹੈ। ਆਏ ਰੋਜ਼ ਉਹਦੀਆਂ ਵੀਡੀਓਜ਼ ਆਉਂਦੀਆਂ ਨੇ ਔਰ ਉਹ ਟਿਕਟੌਕ ਬਣਾਉਂਦੀ ਹੈ। ਬਹੁਤ ਸਾਰੇ ਲੋਕਾਂ ਨਾਲ, ਮੁਫਤੀ ਕਵੀ ਤੋਂ ਲੈ ਕੇ ਪਤਾ ਨਹੀਂ ਕਿਹਦੇ ਨਾਲ ਉਹਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਈਆਂ। ਉਹ ਕਾਬਲੇ ਇਤਰਾਜ਼ ਵੀਡੀਓ ਸਨ ਔਰ ਉਹ ਇਸ ਹੱਦ ਤੱਕ ਵਾਇਰਲ ਹੋਈ ਕਿ ਵੱਡੇ ਵੱਡੇ ਸਹਾਫੀਆਂ ਨੇ ਉਹਦੇ ਇੰਟਰਵਿਊਜ਼ ਕੀਤੇ ਔਰ ਇਹ ਸਿਲਸਿਲਾ ਚੱਲਦਾ ਰਿਹਾ। ਅੱਛਾ, ਜਦੋਂ ਪੈਸੇ ਦੀ ਰੇਲ ਪੇਲ ਹੋਈ, ਪੈਸਾ ਆਉਣਾ ਸ਼ੁਰੂ ਹੋਇਆ, ਉਹਦੇ ਘਰਦਿਆਂ ਨੂੰ ਵੀ ਬੜਾ ਸੁਖਾਉਣ ਲੱਗ ਪਿਆ ਪੈਸਾ। ਉਹਨੇ ਭਰਾਵਾਂ ਨੂੰ ਕਾਰੋਬਾਰ ਕਰਕੇ ਦਿੱਤੇ, ਘਰ ਸ਼ਰ ਬਣਾ ਕੇ ਦਿੱਤਾ, ਸਾਰਾ ਕੁਝ ਹੋ ਗਿਆ। ਫਿਰ ਇੱਕ ਟਾਈਮ ਐਸਾ ਆਇਆ ਕਿ ਉਹਦੇ ਭਰਾ ਦੀ ਇੱਕ ਦੀ ਗੈਰਤ ਜਾਗੀ ਅਤੇ ਉਹਨੇ ਉਹਨੂੰ ਘਰ ਬੁਲਾ ਕੇ ਅਤੇ ਸੁੱਤੀ ਪਈ ਨੂੰ ਮੌਤ ਦੀ ਰਾਹ ਉੱਤੇ ਢੋਰ ਦਿੱਤਾ। ਅੱਛਾ, ਇਹ ਸਿਲਸਿਲਾ ਇੱਥੇ ਰੁਕਿਆ ਨਹੀਂ। ਅਜੇ ਹੁਣ ਕੁਝ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ, ਨਵਾਬ ਟਾਊਨ ਲਾਹੌਰ ਦੇ ਵਿੱਚ ਇੱਕ ਆਇਤ ਮਰੀਮ ਨਾਂ ਦੀ ਕੁੜੀ ਜਿਹੜੀ ਟਿਕਟੌਕਰ ਸੀ ਔਰ ਵੀਡੀਓਜ਼ ਵਗੈਰਾ ਬਣਾਉਂਦੀ ਸੀ। ਉਹ ਪਹਿਲੇ ਵੀ ਸੁਣਿਆ ਸ਼ਾਦੀशुदा ਸੀ, ਬਾਅਦ ਵਿੱਚ ਇੱਕ ਉਹਨੂੰ ਟਿਕਟੌਕਰ ਸਾਧ ਨਾਂ ਦਾ ਮੁੰਡਾ ਮਿਲਿਆ, ਇੱਥੋਂ ਦਾ ਨਵਾਬ ਟਾਊਨ ਦਾ ਰਹਿਣ ਵਾਲਾ। ਉਹ ਰਲ ਕੇ ਵੀਡੀਓਜ਼ ਵਗੈਰਾ ਬਣਾਉਂਦੇ ਰਹੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋਏ, ਪੈਸਾ ਆਉਣਾ ਸ਼ੁਰੂ ਹੋ ਗਿਆ। ਇੱਥੇ ਉਹਨੇ ਆਪਸ ਵਿੱਚ ਉਹਨਾਂ ਨਿਕਾਹ ਕਰ ਲਿਆ, ਇੱਥੇ ਰਹਿਣ ਲੱਗ ਪਏ। ਲੇਕਿਨ ਇਹ ਜਿਹੜੀ ਗੈਰਤ ਹੈ ਨਾ, ਇਹ ਇਨਸਾਨ ਦੀ ਕਿਸੇ ਵੀ ਟਾਈਮ 'ਤੇ ਜਾਗ ਜਾਂਦੀ ਹੈ। ਪਤਾ ਨਹੀਂ ਕਿਉਂ, ਖਾਸ ਕਰਕੇ ਜਦੋਂ ਪੈਸਾ ਆਉਂਦਾ ਹੈ ਉਦੋਂ ਬਾਅਦ ਔਕਾਤ ਜ਼ਿਆਦਾ ਜਾਗ ਜਾਂਦੀ ਹੈ। ਹੁੰਦਾ ਤੇ ਹਰ ਮੁਆਸ਼ਰੇ ਤੇ ਹਰ ਵਸੇਬ ਦੇ ਵਿੱਚ ਇੰਝ ਹੀ ਹੈ। ਮਾੜੇ ਲੋਕ ਵੀ ਗੈਰਤ ਔਰ ਦੁਨੀਆਦਾਰੀ ਦੇ ਵਿੱਚ ਆ ਕੇ ਇੰਝ ਦੇ ਕੰਮ ਕਰਦੇ ਨੇ। ਲੇਕਿਨ ਜਿਹੜੇ ਟਿਕਟੌਕਰ ਨੇ ਇਹਨਾਂ ਦਾ ਅਕਸਰ ਇਹ ਵੇਖਿਆ ਗਿਆ ਕਿ ਜਦੋਂ ਪੈਸਾ ਕੋਈ ਨਹੀਂ ਹੁੰਦਾ ਉਦੋਂ ਤੇ ਸਾਰਾ ਕੁਝ ਹੁੰਦਾ ਰਹਿੰਦਾ ਵੇ। ਟਿਕਟੌਕਾਂ ਵੀ ਬਣਦੀਆਂ ਰਹਿੰਦੀਆਂ ਨੇ, ਕਾਬਲੇ ਇਤਰਾਜ਼ ਵੀਡੀਓਜ਼ ਵੀ ਬਣਦੀਆਂ ਰਹਿੰਦੀਆਂ ਨੇ, ਵਾਇਰਲ ਵੀ ਹੁੰਦੀਆਂ ਰਹਿੰਦੀਆਂ ਔਰ ਉਹ ਬੜੇ ਖੁਸ਼ ਹੋ ਰਹੇ ਹੁੰਦੇ ਨੇ ਕਿ ਸਾਡੇ ਫਾਲੋਵਰ ਵੱਧ ਰਹੇ ਨੇ, ਸਾਡੇ ਵਿਊਵਰਸ਼ਿਪ ਸਾਡੀ ਵੱਧ ਰਹੀ ਹੈ। ਉਹ ਸਾਰਾ ਕੁਝ ਹੁੰਦਾ ਰਹਿੰਦਾ ਹੈ। ਲੇਕਿਨ ਇੱਕ ਵਕਤ ਐਸਾ ਹੁੰਦਾ ਹੈ ਜਦੋਂ ਪੈਸਾ ਪੂਸਾ ਇਕੱਠਾ ਹੋ ਜਾਂਦਾ ਹੈ, ਜਾਂ ਤਾਂ ਫਿਰ ਉਹ ਹੁਣ ਜਿਸ ਤਰ੍ਹਾਂ ਇਹ ਸਾਧ ਨੇ ਕੀਤਾ ਵੇ, ਜਾਂ ਤਾਂ ਸ਼ੌਹਰ ਦਾ ਦਿਲ ਭਰ ਜਾਂਦਾ ਹੈ ਕਿ ਇਹਦੇ ਤੋਂ ਪੈਸਾ ਪੂਸਾ ਵਾਹਵਾ ਕਮਾ ਲਿਆ, ਹੁਣ ਇਹਦੇ ਤੋਂ ਜਾਨ ਛੁਡਾਈ ਜਾਏ। ਜਾਨ ਛੁਡਾਉਣ ਦੇ ਹੋਰ ਵੀ ਬੜੇ ਤਰੀਕੇ ਨੇ ਕਿ ਉਹਨੂੰ ਤਲਾਕ ਦੇ ਦੇ, ਉਹਨੂੰ ਛੱਡ ਦੇ, ਉਹਨੂੰ ਫਾਰਗ ਕਰ ਦੇ, ਇਹ ਵੀ ਇੱਕ ਤਰੀਕਾ ਹੈ ਵੇ। ਲੇਕਿਨ ਉਹਨੇ ਵੀ ਇਹੀ ਕੰਮ ਕੀਤਾ ਕਿ ਰਾਤੀ ਸੁੱਤੀ ਪਈ ਨੂੰ ਗਲ ਘੁੱਟ ਕੇ ਅਤੇ ਉਹਨੂੰ ਮੌਤ ਦੇ ਰਸਤੇ 'ਤੇ ਢੋਰ ਦਿੱਤਾ। ਹੁਣ ਮੈਂ ਜਿਹੜਾ ਅੱਜ ਤਾਜ਼ਾ ਵਕੂਆ ਜਿਹੜਾ ਹੋਇਆ ਬਿਲਕੁਲ 1-2 ਦਿਨ ਪਹਿਲਾਂ, ਉਹ ਹੈਗਾ ਖੁਸ਼ਾਬ ਦੀ ਇੱਕ ਕੁੜੀ ਦਾ, ਜਿਹੜੀ ਟਿਕਟੌਕਰ ਸੀ। ਉਹਦੀਆਂ ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ ਸਨ, ਲੱਖਾਂ ਦੇ ਵਿੱਚ ਉਹਦੀ ਫਾਲੋਵਰਸ਼ਿਪ ਸੀ ਔਰ ਵਿਊਜ਼ ਲੈ ਰਹੀ ਸੀ ਉਹ। ਅੱਛਾ, ਇਹ ਕੁੜੀ ਜਿਹੜੀ ਹੈਗੀ ਹੈ ਇਕਰਾ ਉਰਫ ਥਲ ਦੀ ਸ਼ਹਿਜ਼ਾਦੀ, ਇਹਦਾ ਜੇ ਅਸੀਂ ਪਿਛੋਕੜ ਵੇਖੀਏ ਤਾਂ ਇੱਕ ਮਾੜੇ ਘਰ ਦੀ ਕੁੜੀ ਸੀ। ਉਹਨਾਂ ਨੇ ਇਹਦੀ ਛੇਤੀ ਸ਼ਾਦੀ ਕਰ ਦਿੱਤੀ। ਜ਼ਾਹਰੀ ਬਾਤ ਹੈ ਜਿਵੇਂ ਦੇ ਲੋਕ ਸਨ ਉਂਝ ਦੇ ਹੀ ਮਾੜੀ ਜੀ ਫੈਮਿਲੀ 'ਚ ਉਹਨਾਂ ਰਿਸ਼ਤੇਦਾਰਾਂ ਵਿੱਚ ਉਹਦੀ ਸ਼ਾਦੀ ਕਰ ਦਿੱਤੀ। ਹਾਲਾਤ ਦੇ ਅੱਛੋਂ ਮਜਬੂਰ ਹੋ ਕੇ ਜਾਂ ਜਿਵੇਂ ਕਰਕੇ ਵੀ ਉਹ ਕੁੜੀ ਵੀ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਆਪਣਾ ਟਿਕਟੌਕ ਅਕਾਊਂਟ ਬਣਾ ਕੇ ਉਹਦੇ 'ਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਵੀਡੀਓਜ਼ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹੜੀਆਂ ਵਾਇਰਲ ਹੁੰਦੀਆਂ ਨੇ। ਔਰ ਤੁਸੀਂ ਇਹ ਵੇਖ ਰਹੇ ਹੋ ਉਹਦੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਹੈ ਨੇ ਔਰ ਯਕੀਨਨ ਉਹ ਸਾਰੀਆਂ ਕਾਬਲੇ ਇਤਰਾਜ਼ ਨੇ। ਅੱਛਾ, ਉਹਦਾ ਸ਼ੌਹਰ ਪਹਿਲੇ ਤੇ ਚੁੱਪ ਰਿਹਾ ਵੇ, ਵੀਡੀਓਜ਼ ਬਣਨੀਆਂ ਸ਼ੁਰੂ ਹੋ ਗਈਆਂ ਨੇ, ਪੈਸਾ ਵੀ ਆਉਣਾ ਸ਼ੁਰੂ ਹੋ ਗਿਆ। ਫਿਰ ਉਹਦੇ ਸ਼ੌਹਰ ਨੇ ਉਹਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਟਿਕਟੌਕ ਬਣਾਉਣੀ ਔਰ ਇਹ ਕੋਈ ਚੰਗਾ ਨਹੀਂ ਹੈ, ਅਸੀਂ ਗੈਰਤਮੰਦ ਲੋਕ ਹਾਂ, ਦਿਹਾਤੀ ਲੋਕ ਹਾਂ, ਮੁਆਸ਼ਰੇ ਦੇ ਵਿੱਚ ਕਿਸੇ ਨੂੰ ਮੂੰਹ ਵਿਖਾਉਣ ਦੇ ਅਸੀਂ ਕਾਬਲ ਨਹੀਂ ਰਹਿੰਦੇ ਪਏ, ਲਿਹਾਜ਼ਾ ਤੂੰ ਮਿਹਰਬਾਨੀ ਕਰ ਇਹ ਕੰਮ ਛੱਡ ਦੇ। ਲੇਕਿਨ ਜਦੋਂ ਬੰਦੇ ਨੂੰ ਚਸਕਾ ਪੈ ਜਾਂਦਾ ਨਾ, ਖਾਸ ਕਰਕੇ ਸਕਰੀਨ 'ਤੇ ਆਉਣ ਦਾ ਚਸਕਾ ਜਿਹੜਾ ਇਹ ਕਦੀ ਬੰਦੇ ਨੂੰ ਪਿੱਛਾ ਨੂੰ ਨਹੀਂ ਜਾਣ ਦਿੰਦਾ।
ਤੇ ਨਾਲ ਜੇ ਪੈਸਾ ਵੀ ਲੱਭ ਰਿਹਾ ਹੋਵੇ, ਸ਼ੋਹਰਤ ਵੀ ਲੱਭ ਰਹੀ ਹੋਵੇ, ਤੇ ਫਿਰ ਬੰਦਾ ਕਿਵੇਂ ਪਿੱਛੇ ਜਾਂਦਾ ਵੇ। ਖੈਰ ਉਹ ਇਕਰਾ ਉਰਫ ਥਲ ਦੀ ਸ਼ਹਿਜ਼ਾਦੀ ਜਿਹੜੀ ਹੈ ਉਹ ਇਸ ਗੱਲ ਤੋਂ ਨਹੀਂ ਮੁੜੀ ਤੇ ਸ਼ੌਹਰ ਨੇ ਚੰਗਾ ਕੀਤਾ, ਉਹਨੇ ਖਾਮੋਸ਼ੀ ਨਾਲ ਉਹਨੂੰ ਤਲਾਕ ਦਿੱਤੀ ਤੇ ਉਹਨੂੰ ਆਜ਼ਾਦ ਕਰ ਦਿੱਤਾ। ਅੱਛਾ, ਹੁਣ ਉਹ ਮਾਦਰ ਪਿੱਤਰ ਆਜ਼ਾਦ ਹੋ ਗਈ ਕਿ ਮਾਪਿਆਂ ਤੋਂ ਦਾ ਵਿਆਹ ਕਰ ਦਿੱਤਾ ਹੋਇਆ ਸੀ, ਜਿਹਦੇ ਨਾਲ ਵਿਆਹ ਹੋਇਆ ਉਹਨੇ ਤੰਗ ਆ ਕੇ ਉਹਨੂੰ ਤਲਾਕ ਦੇ ਦਿੱਤੀ। ਤੇ ਹੁਣ ਜਦੋਂ ਉਹਨੂੰ ਤਲਾਕ ਹੋ ਗਈ ਤੇ ਉਹ ਆਪਣੀ ਇੱਕ ਸਹੇਲੀ ਨਾਲ ਰਹਿਣ ਲੱਗ ਪਈ ਹੈ, ਔਰ ਉਹਦੇ ਨਾਲ ਰਹਿ ਕੇ ਤੇ ਉਹ ਵੀਡੀਓਜ਼ ਦਾ ਸਿਲਸਿਲਾ ਜਿਹੜਾ ਹੈ ਉਹ ਜਾਰੀ ਹੈ। ਕਦੀ ਉਹ ਕਿਸੇ ਨਹਿਰ ਦੇ ਉੱਤੇ ਖਲੋ ਕੇ ਕਾਬਲੇ ਇਤਰਾਜ਼ ਜਿਹੇ ਕੱਪੜੇ ਪਾ ਕੇ ਤੇ ਉਹ ਵੀਡੀਓ ਬਣਾਉਣ ਲਈ ਹੈ, ਕਦੀ ਉਹ ਅਜੀਬੋ ਗਰੀਬ ਜੀਆਂ ਤਸਵੀਰਾਂ ਜਿਹੜੀਆਂ ਸਾਡਾ ਵਸੇਬ ਜਿਹੜਾ ਹੈ ਪਸੰਦ ਨਹੀਂ ਕਰਦਾ, ਵੇਖਣਾ ਪਸੰਦ ਕਰਦਾ ਵੇ। ਸਾਡਾ ਇੱਕ ਦੋਹਰਾ ਮਿਆਰ ਵੀ ਹੈ ਨਾ ਜੀ, ਸਾਡਾ ਮਿਆਰ ਇਹ ਵੇ ਕਿ ਅਸੀਂ ਕਿਸੇ ਦੀ ਮਾਂ ਭੈਣ ਦੀ ਇੰਜ ਦੀਆਂ ਵੀਡੀਓਜ਼ ਵੇਖਣਾ ਤੇ ਪਸੰਦ ਕਰਨੇ ਆ, ਲੇਕਿਨ ਜਦੋਂ ਗੱਲ ਆਪਣੇ ਤੇ ਆਵੇ ਤੇ ਫਿਰ ਸਾਡੇ ਅੰਦਰ ਦੀ ਗੈਰਤ ਜਾਗ ਜਾਂਦੀ, ਅਸੀਂ ਫੌਰੀ ਤੌਰ ਦੇ ਉੱਤੇ ਇਹ ਉਪਾਅ ਇਹਦਾ ਕਰਨੇ ਆ ਕਿ ਉਹਨੂੰ ਰਸਤੇ 'ਚੋਂ ਹਟਾਇਆ ਜਾਵੇ। ਖੈਰ ਉਹ ਜਦੋਂ ਸਹੇਲੀ ਨਾਲ ਰਹਿਣ ਲੱਗ ਪੈਂਦੀ ਹੈ ਔਰ ਵੀਡੀਓਜ਼ ਵਗੈਰਾ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ, ਉਹ ਬਣਾਉਂਦੀ ਰਹਿੰਦੀ ਹੈ, ਤੇ ਫਿਰ ਉਹਦੀ ਸੁਲ੍ਹਾ ਹੋ ਜਾਂਦੀ ਹੈ ਉਹਦੀ ਵਾਲਦਾ ਨਾਲ, ਤੇ ਉਹ ਮਾਂ ਦੇ ਘਰ ਚਲੀ ਜਾਂਦੀ ਹੈ। ਅੱਛਾ, ਵੀਡੀਓ ਦਾ ਸਿਲਸਿਲਾ ਬਿਲਕੁਲ ਨਹੀਂ ਰੁਕਿਆ, ਉਹ ਚੱਲ ਰਿਹਾ ਵੇ, ਉਹ ਬਣਾਈ ਜਾ ਰਹੀ ਹੈ ਔਰ ਅਪਲੋਡ ਕੀਤੀ ਜਾ ਰਹੀ ਹੈ। ਅੱਛਾ, ਜਦੋਂ ਉਹ ਵਾਲਦਾ ਦੇ ਘਰ ਚਲੀ ਜਾਂਦੀ ਹੈ ਤੇ ਉੱਥੇ ਉਹਦੇ ਰਿਸ਼ਤੇਦਾਰ, ਉਹਦੇ ਮਾਪੇ ਉਹਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਕੰਮ ਛੱਡ ਦੇ, ਅੱਗੇ ਤੇਰੀ ਸ਼ਾਦੀ ਜਿਹੜੀ ਹੈਗੀ ਹੈ, ਵਿਆਹ ਤੇਰਾ ਇਸੇ ਵਜ੍ਹਾ ਤੂੰ ਘਰ ਤੇਰਾ ਬਰਬਾਦ ਹੋ ਗਿਆ, ਤੂੰ ਤਲਾਕ ਯਾਫਤਾ ਹੋ ਗਈ ਹੈ, ਤੇ ਹੁਣ ਹੀ ਕਮ ਸੇ ਕਮ ਰੁਕ ਜਾ ਔਰ ਕਿਧਰੇ ਨਾ ਕਿਧਰੇ ਤੇਰੀ ਅਸੀਂ ਸ਼ਾਦੀ ਕਰ ਦਿੰਦੇ ਹਾਂ। ਉਹਦਾ ਇੱਕ ਮਾਮੇ ਦਾ ਪੁੱਤਰ ਹੈਗਾ, ਉਹ ਵੀ ਆ ਕੇ ਉਹਨੂੰ ਸਮਝਾਉਂਦੇ ਬੁਝਾਉਂਦੇ ਨੇ। ਕਤਲ ਤੋਂ ਕੋਈ ਇੱਕ ਦਿਹਾੜੀ ਪਹਿਲੇ ਮਾਮੇ ਦਾ ਪੁੱਤਰ ਉਹਦੇ ਘਰ ਆਉਂਦਾ ਹੈ, ਆ ਕੇ ਉਹਨੂੰ ਬਿਠਾ ਕੇ ਪੂਰੀ ਤਰ੍ਹਾਂ ਸਮਝਾਉਂਦਾ ਹੈ ਕਿ ਇਹ ਕੰਮ ਛੱਡ ਦੇ, ਇਹ ਚੰਗਾ ਕੰਮ ਨਹੀਂ ਹੈ, ਅਸੀਂ ਗੈਰਤਮੰਦ ਲੋਕ ਹਾਂ, ਦਿਹਾਤੀ ਲੋਕ ਹਾਂ, ਅਸੀਂ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਹਿੰਦੇ ਪਏ, ਤੂੰ ਮਿਹਰਬਾਨੀ ਕਰ ਇਸ ਚੀਜ਼ ਤੋਂ ਬਾਜ਼ ਆ ਜਾ। ਖੈਰ ਉਹ ਬਾਜ਼ ਨਹੀਂ ਆਉਂਦੀ। ਜਦੋਂ ਉਹ ਇਨਕਾਰ ਕਰ ਦਿੰਦੀ ਹੈ ਕਿ ਮੇਰੀ ਆਪਣੀ ਹਯਾਤੀ ਹੈ, ਮੈਂ ਜਿਵੇਂ ਗੁਜ਼ਾਰਾਂ, ਮੇਰੀ ਸ਼ਾਦੀशुदा ਜ਼ਿੰਦਗੀ ਤੇ ਪਹਿਲੇ ਹੀ ਬਰਬਾਦ ਹੋ ਗਈ ਹੈ ਇਸ ਕੰਮ ਦੀ ਵਜ੍ਹਾ ਤੋਂ, ਲਿਹਾਜ਼ਾ ਹੁਣ ਮੈਂ ਇਹ ਕੰਮ ਕਿਉਂ ਛੱਡਾਂ, ਮੇਰੇ ਲੱਖਾਂ 'ਚ ਫਾਲੋਅਰ ਨੇ, ਮੈਨੂੰ ਪੈਸਾ ਆਉਂਦਾ ਪਿਆ, ਗਰੀਬ ਹੈਗੀਆਂ, ਮਾੜੇ ਘਰ ਦੀ ਹੈਗੀਆਂ, ਲਿਹਾਜ਼ਾ ਮੈਂ ਇਹ ਕੰਮ ਨਹੀਂ ਛੱਡਦੀ। ਖੈਰ ਮਾਮੇ ਦਾ ਪੁੱਤਰ ਦੂਜੇ ਦਿਨ ਆ ਕੇ ਉਹਨੂੰ ਕਤਲ ਕਰ ਦਿੰਦਾ ਵੇ। ਨਾਜ਼ਰੀਨ, ਗੱਲ ਇਹ ਵੇ ਕਿ ਇਹ ਸਿਲਸਿਲਾ ਕਦੋਂ ਤੱਕ ਚੱਲੇਗਾ? ਇਹ ਸਿਲਸਿਲਾ ਨਾ ਰੁਕਣ ਵਾਲਾ ਸਿਲਸਿਲਾ ਵੇ, ਇਸ ਵਾਸਤੇ ਕਿ ਕਿਸੇ ਨੂੰ ਇਸ ਗੱਲ ਨਾਲ ਕੋਈ ਨਹੀਂ ਹੈਗੀ ਕਿ ਕੱਲ੍ਹ ਕੌਣ ਕਤਲ ਹੋਇਆ, ਪਰਸੋਂ ਕੌਣ ਕਤਲ ਹੋਇਆ, ਹਰ ਦੂਸਰੇ ਦਿਨ ਕੋਈ ਨਵੀਂ ਟਿਕਟਾਕਰ ਕੁਗੜੀ, ਕੋਈ ਮੁੰਡਾ ਜਿਹੜਾ ਹੈ ਇਸ ਕੰਮ ਦੇ ਪਿੱਛੇ ਲੱਗੇ ਹੋਏ ਨੇ। ਸੋਸ਼ਲ ਮੀਡੀਆ ਜਿੱਥੇ ਇੱਕ ਪਾਸੇ ਬੜੀ ਵੱਡੀ ਸੌਖਤ ਹੈ ਸਾਡੇ ਲਈ, ਸਾਰੇ ਵਸੇਬ ਲਈ ਨਹੀਂ ਬਲਕਿ ਪੂਰੀ ਦੁਨੀਆ ਲਈ ਸੋਸ਼ਲ ਮੀਡੀਆ ਸੌਖਤ ਬਣ ਕੇ ਆਇਆ ਵੇ। ਮਸਲਾ ਇਹ ਵੇ ਕਿ ਅਸੀਂ ਇਹਦਾ ਇਸਤੇਮਾਲ ਕਿਵੇਂ ਕਰਨਾ ਵੇ। ਅਸੀਂ ਇਹਦਾ ਮਸਬਤ ਇਸਤੇਮਾਲ ਕਰਕੇ ਤੇ ਇਹਦੇ ਤੋਂ ਪੈਸੇ ਵੀ ਕਮਾ ਸਕਨੇ ਹਾਂ, ਸ਼ੋਹਰਤ ਵੀ ਕਮਾ ਸਕਨੇ ਹਾਂ, ਔਰ ਅਸੀਂ ਇਹਦਾ ਮਨਫੀ ਇਸਤੇਮਾਲ ਕਰਕੇ ਤੇ ਕਿਸੇ ਹੋਰ ਪਾਸੇ ਵੀ ਜਾ ਸਕਨੇ ਹਾਂ। ਇਹ ਹੁਣ ਸਾਡੇ ਤੇ ਮੁਨਸਰ ਹੈ ਕਿ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਿਵੇਂ ਕਰਨਾ ਹੈ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ, ਰੱਬ ਰਾਖਾ।